ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹੜੀ ਇੱਥੇ ਰਹਿੰਦੇ ਪੰਜਾਬ ਦੀ ਮੁੱਖ ਮੰਤਰੀ ਹੈ ਜੀ। ਹਾਂ ਜੀ, ਉਹਨਾਂ ਨੇ ਅਸੀਂ ਖੁਸ਼ ਹਾਂ ਤੇ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਰਤਾਰਪੁਰ ਦੀ ਹਾੜਾਂ ਕਰਕੇ ਵਧੀਆ ਸਫਾਈ ਕਰੀ ਹੈ, ਪ੍ਰਬੰਧ ਕਰਿਆ ਹੈ। ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਬਹੁਤ। ਰੀਨੀ ਨੇ ਅਸੀਂ ਉਹਨਾਂ ਦਾ ਤਹਿ ਦਿਲੋਂ ਸਾਡਾ ਚੜ੍ਹਦਾ ਪੰਜਾਬ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਸਫਾਈ ਕਰੀ ਆ ਕਰਤਾਰਪੁਰ ਸਾਹਿਬ ਦੀ ਹਾੜਾਂ ਵੇਲੇ ਜੀ। ਪਾਕਿਸਤਾਨ ਦੇ ਵਿੱਚ ਅਸੀਂ ਜਦੋਂ ਐਂਟਰ ਹੋਏ ਆ ਸਾਨੂੰ ਬਹੁਤ ਸਤਿਕਾਰ ਮਿਲਿਆ ਆ। ਬੜਾ ਵਧੀਆ ਇੱਥੇ ਸਾਡੇ ਬਿਹੇਵ ਕੀਤਾ ਗਿਆ, ਸਾਡੇ ਨਾਲ ਰਹਿਣ ਸਹਿਣ ਦਾ ਬੰਦੋਬਸਤ ਬਹੁਤ ਵਧੀਆ ਹੈ, ਸਾਰਾ ਬਹੁਤ ਵਧੀਆ ਹੈ। ਸੋ ਅਸੀਂ ਬਹੁਤ ਹੀ ਧੰਨਵਾਦੀ ਹਾਂ। ਆਪਣੇ ਆਪ ਨੂੰ ਅਸੀਂ ਭਾਗਾਂ ਵਾਲੇ ਸਮਝਦੇ ਹਾਂ ਕਿ ਜਿਨ੍ਹਾਂ ਨੂੰ ਸਾਡੇ ਜਨਮ ਤੋਂ ਲੈ ਕੇ ਅੱਜ ਅਸੀਂ ਪਹਿਲੀ ਵਾਰ ਇੱਥੇ ਪਾਕਿਸਤਾਨ ਦੇ ਵਿੱਚ ਪਹੁੰਚੇ ਨਨਕਾਣਾ ਸਾਹਿਬ, ਤੇ ਮਹਾਰਾਜ ਦੀ ਬੜੀ ਕਿਰਪਾ ਹੋਈ ਆ, ਬਖਸ਼ਿਸ਼ ਹੋਈ ਆ, ਤੇ ਸਾਨੂੰ ਇੱਥੇ ਦਰਸ਼ਨ ਦਿਦਾਰੇ ਸੰਗਤਾਂ ਦੇ ਹੋਏ ਨੇ। ਬੜੇ ਸੱਜਣ ਪਿਆਰੇ ਮਿਲੇ ਨੇ, ਬੜਾ ਉਹਨਾਂ ਦਾ ਧੰਨਵਾਦ ਹੈ, ਬੜਾ ਪਿਆਰ ਮਿਲਿਆ। ਤੇ 3 ਵਾਰੀ ਮੈਂ ਪਾਕਿਸਤਾਨ ਦੇ ਵਿੱਚ ਆਇਆ, ਬਹੁਤ ਵਧੀਆ ਲੱਗਿਆ, ਮਨ ਨੂੰ ਖੁਸ਼ੀ ਹੋਈ ਹੈ ਵੀ ਐਤਕੀ ਸਰਕਾਰਾਂ ਨੇ ਖੁੱਲ੍ਹ ਕੇ ਵੀਜ਼ੇ ਦਿੱਤੇ ਨੇ। ਤੇ ਪੰਜਾਬ ਇੱਕ ਹੋਰ ਹੈ ਜਿਹੜੀ ਪਾਕਿਸਤਾਨ ਸਰਕਾਰ ਦਾ ਧੰਨਵਾਦ, ਸਫਾਈ ਦਾ ਬਹੁਤ ਧਿਆਨ ਦਿੱਤਾ ਹੈ, ਖਾਣ ਪੀਣ ਰਹਿਣ ਸਹਿਣ ਲਾਈਟ ਦਾ ਜਦੋਂ ਵੀ ਚੱਲਿਆ ਸੀ ਵਾਹਗਾ ਬਾਰਡਰ ਤੋਂ ਲਾਈਟ ਦਾ ਵੀ ਬਹੁਤ ਵਧੀਆ, ਨਨਕਾਣਾ ਸਾਹਿਬ ਤੱਕ ਪੂਰੀ ਸਜਾਵਟ ਤੇ ਲਾਈਟ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੈ। ਅਸੀਂ ਪਾਕਿਸਤਾਨ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜਿਹੜਾ ਕਰਤਾਰਪੁਰ ਦਾ ਅਸੀਂ ਮੰਗ ਕਰਦੇ ਨੇ ਲੋਕ, ਕੋਈ ਬਿਰਧ ਦੇ ਲੋਕ ਵਿਚਾਰੇ ਆਉਂਦੇ ਚਾਹਵਾਨ ਨੇ, ਉਹਨਾਂ ਨੂੰ ਆਧਾਰ ਕਾਰਡ ਤੇ ਅਸੀਂ ਦੋਵੇਂ ਸਰਕਾਰਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵੀ ਉਹਨਾਂ ਨੂੰ ਆਧਾਰ ਕਾਰਡ ਤੇ ਵੀਜ਼ਾ ਦਿੱਤਾ ਜਾਵੇ। ਸਾਨੂੰ ਐ ਲੱਗਦਾ ਹੀ ਨਹੀਂ ਸੀ ਵੀ ਅਸੀਂ ਪਾਕਿਸਤਾਨ 'ਚ ਹੈ, ਇਹ ਵੀ ਸਾਡਾ ਹੀ ਮੁਲਕ ਹੈਗਾ। ਸਾਨੂੰ ਨਹੀਂ ਲੱਗਦਾ, ਉਹੀ ਲੋਕ, ਉਹੀ ਪਹਿਰਾਵਾ, ਉਹੀ ਖਾਣਾ ਆਪਣਾ, ਉਹੀ ਬੋਲੀ। ਠੀਕ ਹੈ, ਮੈਂ ਕਹਿੰਦਾ ਇੱਧਰ ਦੀ ਬੋਲੀ ਤਾਂ ਇੱਧਰ ਵੀ ਪਿਆਰੀ ਹੈ। ਸਾਨੂੰ ਬਹੁਤ ਵਧੀਆ ਲੱਗਿਆ ਮਿਲ ਕੇ ਜੀ, ਜਿਨ੍ਹਾਂ ਨੂੰ ਮਿਲਦੇ ਆ ਬਹੁਤ ਪਿਆਰ ਨਾਲ ਮਿਲਦੇ ਆ ਜੀ। ਸਾਡੇ ਅੱਗੇ ਤਾਂ ਸਰਕਾਰਾਂ ਦੀ ਚੱਲਦੀ ਨਹੀਂ ਜੀ, ਪੰਜਾਬੀਆਂ ਅੱਗੇ ਤਾਂ ਤੁਹਾਨੂੰ ਸਿੱਧੀ ਗੱਲ ਦੱਸ ਦਿੰਦੇ। ਬਾਕੀ ਸਾਡੀ ਖਿੱਚ ਪੂਰੀ ਹੁੰਦੀ ਹੈ ਵੀ ਅਸੀਂ ਆਪਸ ਵਿੱਚ ਦੋਨਾਂ ਮੁਲਕਾਂ ਨੂੰ ਮਿਲਾ ਸਕੀਏ। ਇਹ ਦੋਨੇ ਪਾਸੋਂ ਕਹਿੰਦੇ ਹੁੰਦੇ ਆ ਨਾ ਵੀ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ, ਦੋਨੇ ਪਾਸੋਂ ਹੀ ਟੇਬਲ ਟਾਕ ਨਾਲ ਗੱਲਾਂ ਬਾਤਾਂ ਨਾਲ ਸੁਲਝਾਇਆ ਜਾਂਦਾ ਜੀ ਇਹ ਮਸਲੇ ਨੂੰ। ਪਾਕਿਸਤਾਨ ਨੇ ਤਾਂ ਕਦੇ ਵੀ ਪਹਿਲੇ ਅੱਜ ਤੱਕ ਕਦੇ ਨਹੀਂ ਹੋਇਆ ਵੀ ਵਾਹਗਾ ਦਾ ਗੇਟ ਬੰਦ ਕੀਤਾ ਹੋਵੇ। ਇਹ ਜਿੰਨੀ ਵਾਰੀ ਹੋਇਆ ਇੰਡੀਆ ਦੀ ਸਾਈਡ ਤੋਂ ਹੋਇਆ। ਪਤਾ ਕੀ ਗੱਲ ਹੈ, ਇਹ ਪੋਲੀਟਿਕਸ ਜਿਹੜੀਆਂ ਹੁੰਦੀਆਂ ਨਾ, ਇਹ ਉਹਨਾਂ ਦੀ ਗੱਲਾਂ ਉਹੀ ਜਾਣਨ। ਅਸਲਾਮ ਵਾਲੇਕਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਦੋਸਤੋ। ਮੈਂ ਨਾਸਰ ਕਸਾਣਾ, ਉਹ ਤੁਸੀਂ ਦੇਖ ਰਹੇ ਹੋ ਪੰਜਾਬੀ ਚੈਨਲ ਇੱਕ ਪਿੰਡ ਪੰਜਾਬ ਦਾ। ਅੱਜ ਅਸੀਂ ਪਹੁੰਚੇ ਹਾਂ 556ਵੇਂ ਗੁਰਪੁਰਬ ਤੇ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ, ਜਿੱਥੇ ਸਾਡੇ ਨਾਲ ਜੁੜੇ ਨੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਮਹਿਮਾਨ। ਔਰ ਇਹਨਾਂ ਕੋਲ ਅਸੀਂ ਪੁੱਛਦੇ ਹਾਂ ਕਿ ਪਾਕਿਸਤਾਨ ਆ ਕੇ ਇਹਨਾਂ ਨੂੰ ਕਿਹੋ ਜਿਹਾ ਲੱਗਾ, ਔਰ ਇਹ ਬਜ਼ੁਰਗ ਇਹਨਾਂ ਦੇ ਜਿਹੜੇ ਪਾਕਿਸਤਾਨ ਦੀ ਧਰਤੀ ਤੋਂ ਗਏ ਜਾਂ ਉੱਥੋਂ ਦੇ ਹੀ ਰਹਿਣ ਵਾਲੇ, ਸਾਰੀਆਂ ਗੱਲਾਂ ਬਾਤਾਂ ਤੁਹਾਡੇ ਰੂਬਰੂ। ਪਹਿਲੇ ਤਾਂ ਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ। ਅਸੀਂ ਪੰਜਾਬ ਤੋਂ, ਜ਼ਿਲ੍ਹਾ ਗੁਰਦਾਸਪੁਰ ਤੋਂ ਅਸੀਂ ਅੱਜ ਇੱਥੇ ਪਹੁੰਚੇ ਹਾਂ। ਸਾਨੂੰ ਬਹੁਤ ਵਧੀਆ ਲੱਗਾ ਆ। ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ 556ਵਾਂ ਜਨਮ ਦਿਹਾੜੇ, ਪ੍ਰਕਾਸ਼ ਦਿਹਾੜੇ ਦੇ ਉੱਤੇ ਅਸੀਂ ਇੱਥੇ, ਸਾਨੂੰ ਪਾਕਿਸਤਾਨ ਦੀ ਸਰਕਾਰ ਨੇ ਤੇ ਹਿੰਦੁਸਤਾਨ ਦੀ ਸਰਕਾਰ ਨੇ ਸਾਨੂੰ ਵੀਜ਼ਾ ਦੇ ਕੇ ਇੱਥੇ ਨਵਾਜਿਆ ਆ। ਅਸੀਂ ਦੋਵਾਂ ਸਰਕਾਰਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਤੇ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਵੱਧ ਤੋਂ ਵੱਧ ਜਿਹੜੇ ਵੀਜ਼ੇ ਨੇ ਇਹ ਦਿੱਤੇ ਜਾਣ, ਤਾਂ ਕਿ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਨੇ ਇੱਥੇ ਨਨਕਾਣਾ ਸਾਹਿਬ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਆ ਕੇ ਰੌਣਕਾਂ ਵੇਖਣ, ਆ ਕੇ ਵਧਾਉਣ, ਰੌਣਕਾਂ ਨੂੰ ਵਧਾਉਣ ਤੇ ਆਪਣਾ ਜੀਵਨ ਸਫਲਾ ਕਰਨ। ਪਾਕਿਸਤਾਨ ਦੇ ਵਿੱਚ ਅਸੀਂ ਜਦੋਂ ਐਂਟਰ ਹੋਏ ਆ ਸਾਨੂੰ ਬਹੁਤ ਸਤਿਕਾਰ ਮਿਲਿਆ ਆ। ਬੜਾ ਵਧੀਆ ਇੱਥੇ ਸਾਡੇ ਬਿਹੇਵ ਕੀਤਾ ਗਿਆ, ਸਾਡੇ ਨਾਲ ਰਹਿਣ ਸਹਿਣ ਦਾ ਬੰਦੋਬਸਤ ਬਹੁਤ ਵਧੀਆ ਹੈ, ਸਾਰਾ ਬਹੁਤ ਵਧੀਆ ਹੈ। ਸੋ ਅਸੀਂ ਬਹੁਤ ਹੀ ਧੰਨਵਾਦੀ ਹਾਂ। ਆਪਣੇ ਆਪ ਨੂੰ ਅਸੀਂ ਭਾਗਾਂ ਵਾਲੇ ਸਮਝਦੇ ਹਾਂ ਕਿ ਜਿਨ੍ਹਾਂ ਨੂੰ ਸਾਡੇ ਜਨਮ ਤੋਂ ਲੈ ਕੇ ਅੱਜ ਅਸੀਂ ਪਹਿਲੀ ਵਾਰ ਇੱਥੇ ਪਾਕਿਸਤਾਨ ਦੇ ਵਿੱਚ ਪਹੁੰਚੇ ਨਨਕਾਣਾ ਸਾਹਿਬ, ਤੇ ਮਹਾਰਾਜ ਦੀ ਬੜੀ ਕਿਰਪਾ ਹੋਈ ਆ, ਬਖਸ਼ਿਸ਼ ਹੋਈ ਆ, ਤੇ ਸਾਨੂੰ ਇੱਥੇ ਦਰਸ਼ਨ ਦਿਦਾਰੇ ਸੰਗਤਾਂ ਦੇ ਹੋਏ ਨੇ। ਬੜੇ ਸੱਜਣ ਪਿਆਰੇ ਮਿਲੇ ਨੇ, ਬੜਾ ਉਹਨਾਂ ਦਾ ਧੰਨਵਾਦ ਹੈ, ਬੜਾ ਪਿਆਰ ਮਿਲਿਆ। ਆਪਣਾ ਨਾਮ ਕੀ ਹੈ? ਰਣਜੀਤ ਸਿੰਘ। ਹਾਂਜੀ। ਤੁਸੀਂ ਪਹਿਲੀ ਵਾਰੀ ਆਏ ਹੋ? ਪਹਿਲੀ ਵਾਰ ਅਸੀਂ ਇੱਥੇ ਆਏ ਹਾਂ। ਉਮਰ ਕਿੰਨੀ ਹੋ ਗਈ ਆਪਣੀ? ਮੇਰੀ ਉਮਰ ਜੀ 71 ਸਾਲ ਹੋ ਗਈ ਆ। ਇੰਨੀ ਦੇਰ ਬਾਅਦ ਕਿਦਾਂ ਦਿਲ ਕੀਤਾ ਆਉਣ ਨੂੰ? ਜਵਾਨੀ ਸਾਰੀ ਨਿਭਾਤੀ। ਵੀਜ਼ਾ ਵੀ ਇੱਕ ਦੋ ਵਾਰ ਪਹਿਲਾਂ ਅਪਲਾਈ ਕੀਤਾ ਤੇ ਵੀਜ਼ਾ ਨਹੀਂ ਮਿਲਿਆ, ਤੇ ਹੁਣ ਅਪਲਾਈ ਕੀਤਾ ਤੇ ਵੀਜ਼ਾ ਮਿਲਿਆ, ਤੇ ਹੁਣ ਅਸੀਂ ਆਏ ਹਾਂ। ਹਾਂਜੀ।
ਜਿਹੜੀ ਇਹ ਕੜੱਤਣ ਜੀ ਚੱਲ ਰਹੀ ਸੀਗੀ ਪਾਕਿਸਤਾਨ ਇੰਡੀਆ ਦੇ ਦਰਮਿਆਨ, ਇਹਦੇ ਬਾਰੇ ਕੀ ਕਹਿਣਗੇ? ਕੋਈ ਕੜੱਤਣ ਨਹੀਂ ਹੈ ਜੀ, ਇਹ ਸਿਰਫ ਸਾਡੇ ਆਪਣੇ ਆਪ ਨੂੰ ਅਸੀਂ, ਕਿਉਂਕਿ ਮਾਨਸ ਕੀ ਜਾਤ ਸਭ ਏਕ ਕੇ ਪਹਿਚਾਨ ਕੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਕਿਸੇ ਧਰਮ ਨੂੰ ਜਾਂ ਕਿਸੇ ਜਾਤ ਨੂੰ ਨਹੀਂ, ਉਹਨਾਂ ਨੇ ਤੇ ਇਨਸਾਨ ਨੂੰ ਕਿਹਾ ਹੈ ਕਿ ਇਨਸਾਨ ਜਿਹੜਾ ਸਾਰਾ ਉਸ ਪਰਮਾਤਮਾ ਦੀ ਦੇਣ ਹੈ ਤੇ ਸਾਨੂੰ ਆਪਸ ਵਿੱਚ ਆਪਣੇ ਮਨਾਂ ਦੇ ਕੋਈ ਕੜੱਤਣ ਨਹੀਂ ਰੱਖਣੀ ਚਾਹੀਦੀ। ਸਾਰੇ ਭੈਣ ਭਰਾ ਨੇ ਰਲ ਮਿਲ ਕੇ ਰਹਿਣਾ ਚਾਹੀਦਾ ਆ। ਇਹ ਦੋਵਾਂ ਸਰਕਾਰਾਂ ਨੂੰ ਸਾਡੀ ਬੇਨਤੀ ਹੈ ਕਿ ਰਲ ਮਿਲ ਕੇ ਰਹਿਣਾ ਚਾਹੀਦਾ, ਕੋਈ ਮਤਲਬ ਕੜੱਤਣ ਨਹੀਂ ਹੈ। ਹਾਂਜੀ, ਕੀ ਸੁਨੇਹਾ ਦੇਣਾ ਚਾਹੋਗੇ ਦੋਵਾਂ ਮੁਲਕਾਂ ਦੀਆਂ ਅਸੀਂ ਤਾਂ ਇਹੋ ਕਹਾਂਗੇ ਜੀ ਕਿ ਤੁਹਾਨੂੰ, ਆਵਾਮ ਨੂੰ? ਬਹੁਤ ਵਧੀਆ ਕਿਰਪਾ ਹੈ ਮਹਾਰਾਜ ਦੀ, ਤੇ ਦੋਵਾਂ ਸਰਕਾਰਾਂ ਨੂੰ ਰਲ ਮਿਲ ਕੇ, ਇੱਥੋਂ ਦੀ ਸਰਕਾਰ ਵੀ ਤੇ ਸਾਡੇ ਹਿੰਦੁਸਤਾਨ ਦੀ ਸਰਕਾਰ ਵੀ, ਦੋਵਾਂ ਸਰਕਾਰਾਂ ਨੂੰ ਰਲ ਮਿਲ ਕੇ ਬੜਾ ਅੱਗੇ ਵਪਾਰ ਨੂੰ, ਅੱਗੇ ਜਨਤਾ ਦੀ ਤਰੱਕੀ ਵਾਸਤੇ ਜਿਹੜੇ ਨੇ ਰਾਹ ਖੋਲ੍ਹਣੇ ਚਾਹੀਦੇ ਨੇ, ਕਿਉਂਕਿ ਕੜੱਤਣ ਦੇ ਵਿੱਚ ਕੁਝ ਨਹੀਂ ਰੱਖਿਆ। ਮਹਾਰਾਜ ਕਿਰਪਾ ਕਰੇ ਸਾਰਿਆਂ ਦੇ ਉੱਤੇ ਤੇ ਰਲ ਮਿਲ ਕੇ ਰਹਿਣ ਦੀ ਇਹੋ ਹੀ ਸਾਡੀ ਪਰਮਾਤਮਾ ਅੱਗੇ ਦੁਆ ਹੈ। ਹਾਂਜੀ ਭਾਈ ਜੀ, ਰਾਜ ਸਿੰਘ ਆਪਣਾ ਨਾਮ ਹੈ? ਹਾਂਜੀ, ਰਾਜ ਸਿੰਘ ਜੀ। ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਜੀ ਇੰਡੀਆ ਪੰਜਾਬ, ਚੜ੍ਹਦੇ ਪੰਜਾਬ ਵੱਲ ਇੰਡੀਆ ਤੋਂ ਆਏ ਹਾਂ। ਸਾਡਾ ਮੇਰਾ ਤੀਸਰਾ ਗੇੜਾ ਹੈ, 19 ਚ 21 ਚ ਤੇ 25 ਚ ਹੁਣ ਮੌਕਾ ਦਿੱਤਾ ਹੈ ਤੇ 3 ਵਾਰੀ ਮੈਂ ਪਾਕਿਸਤਾਨ ਦੇ ਵਿੱਚ ਆਇਆ। ਬਹੁਤ ਵਧੀਆ ਲੱਗਿਆ, ਮਨ ਨੂੰ ਖੁਸ਼ੀ ਹੋਈ ਹੈ ਵੀ ਐਤਕੀ ਸਰਕਾਰਾਂ ਨੇ ਖੁੱਲ੍ਹ ਕੇ ਵੀਜ਼ੇ ਦਿੱਤੇ ਨੇ ਤੇ ਪੰਜਾਬ ਇੱਕ ਹੋਰ ਹੈ ਜਿਹੜੀ ਪਾਕਿਸਤਾਨ ਸਰਕਾਰ ਦਾ ਧੰਨਵਾਦ, ਸਫਾਈ ਦਾ ਬਹੁਤ ਧਿਆਨ ਦਿੱਤਾ ਹੈ, ਖਾਣ ਪੀਣ, ਰਹਿਣ ਸਹਿਣ, ਲਾਈਟ ਦਾ ਜਦੋਂ ਵੀ ਚੱਲਿਆ ਸੀ ਵਾਹਗਾ ਬਾਰਡਰ ਤੋਂ, ਲਾਈਟ ਦਾ ਵੀ ਬਹੁਤ ਵਧੀਆ, ਨਨਕਾਣਾ ਸਾਹਿਬ ਤੱਕ ਪੂਰੀ ਸਜਾਵਟ ਤੇ ਲਾਈਟ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੈ। ਅਸੀਂ ਪਾਕਿਸਤਾਨ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜਿਹੜਾ ਕਰਤਾਰਪੁਰ ਦਾ ਅਸੀਂ ਮੰਗ ਕਰਦੇ ਨੇ ਲੋਕ, ਕੋਈ ਬਿਰਧ ਦੇ ਲੋਕ ਵਿਚਾਰੇ ਆਉਂਦੇ ਚਾਹਵਾਨ ਨੇ, ਉਹਨਾਂ ਨੂੰ ਆਧਾਰ ਕਾਰਡ ਤੇ ਅਸੀਂ ਦੋਵੇਂ ਸਰਕਾਰਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵੀ ਉਹਨਾਂ ਨੂੰ ਆਧਾਰ ਕਾਰਡ ਤੇ ਵੀਜ਼ਾ ਦਿੱਤਾ ਜਾਵੇ। ਮਤਲਬ ਪਾਸਪੋਰਟ ਦੀ ਨਾ ਉੱਥੇ ਕਰਨ, ਆਧਾਰ ਕਾਰਡ ਤੇ ਖੁੱਲ੍ਹੇ ਦਰਸ਼ਨ ਕਰਾਉਣ। ਹਾਂਜੀ ਹਾਂਜੀ। ਇੱਕ ਇਹ ਮਜ਼ਹਬੀ ਯਾਤਰਾ ਤੁਹਾਡੀ, ਇਹਦੇ ਤੁਸੀਂ ਨਹੀਂ ਸਮਝਦੇ ਕਿ ਇਹਦੇ ਨਾਲ ਜਿਹੜੀ ਸਾਡੀ ਤਜਾਰਤੀ ਯਾਤਰਾ ਜਿਹੜੀ ਉਹ ਵੀ ਹੋਣੀ ਚਾਹੀਦੀ ਹੈ, ਇੱਕ ਦੂਜੇ ਨਾਲ ਜਿਹੜਾ ਵਪਾਰ ਖੁੱਲ੍ਹਣਾ ਚਾਹੀਦਾ? ਦੇਖੋ ਜੀ, ਗੱਲ ਇਹ ਹੈ ਜੀ, ਜਿਵੇਂ ਵੀ ਵਪਾਰ ਦੀ ਗੱਲ ਕਰ ਰਹੇ ਹੋ, ਕਹਿੰਦੇ ਹੋ ਤੁਸੀਂ ਵੀ ਵਪਾਰ ਆਪ 'ਚ ਪਿਆਰ ਲਹਿੰਦਾ ਪੰਜਾਬ ਤੇ ਚੜ੍ਹਦੇ ਪੰਜਾਬ ਦਾ ਹੋ ਜੇ, ਇਹਦੇ ਉੱਪਰ ਦੀ ਕੀ ਹੈ। ਵਪਾਰ ਵੀ ਚੱਲੇ, ਦੋਏ ਦੇਸ਼ ਮੰਗ ਕਰਦੇ ਨੇ, ਵਧੀਆ ਆਪ 'ਚ ਪਿਆਰ ਤੇ ਇਹਨਾਂ ਦਾ ਵਪਾਰ ਵੀ ਚੱਲੇ ਜੀ। ਕਮਿਊਨੀਕੇਸ਼ਨ ਜਿਹੜੀ ਉਹ ਗੈਪ ਖਤਮ ਕਰਦੀ ਆ। ਜੇ ਤੁਸੀਂ ਗੱਲ ਕਿਹੜੀ ਕੋਈ ਤੁਹਾਡੇ ਦਰਮਿਆਨ ਗਲਤਫਹਿਮੀ, ਜੋ ਤੁਸੀਂ ਇੱਕ ਦੂਜੇ ਨੂੰ ਮਿਲਣਾ ਜੁਲਣਾ, ਉਹ ਤੁਹਾਡੀ ਖਤਮ ਹੋ ਜਾਣੀ ਆ। ਤੇ ਇਹ ਇੱਕ ਬਹੁਤ ਵੱਡਾ ਸੋਰਸ ਹੈ ਵਪਾਰ ਦਾ, ਜਿਹੜਾ ਜਿਹਦੇ ਨਾਲ ਤੁਸੀਂ ਜਦੋਂ ਰੋਜ਼ ਸਵੇਰ ਸ਼ਾਮ ਇੱਕ ਦੂਜੇ ਦੀਆਂ ਮੰਡੀਆਂ 'ਚ ਆਉਣਾ ਜਾਣਾ, ਇੱਕ ਦੂਜੇ ਦੇ ਜਿਹੜੇ ਖਿਆਲਾਤ ਉਹ ਤੁਹਾਡੇ ਨਾਲ ਸ਼ੇਅਰ ਹੋਣੇ, ਮੇਰਾ ਖਿਆਲ ਹੈ ਕਿ ਜਿਹੜੀ ਰਹਿੰਦੀ ਖੁੰਦੀ ਕੜੱਤਣ ਉਹ ਵੀ ਖਤਮ ਹੋ ਸਕਦੀ ਹੈ। ਅੱਜ ਤਾਂ ਇਹੀ ਕਹਿੰਦੇ ਜੀ, ਜਿਹੜੇ ਲੋਕ ਨੇ ਜੀ ਉਹਨਾਂ ਦਾ ਤਾਂ ਆਪ 'ਚ ਉਹ ਤਾਂ ਚਾਹੁੰਦੇ ਨੇ ਸਾਨੂੰ, ਜਿੰਨੇ ਵੀ ਗੁਰਧਾਮ ਵਿਛੜੇ ਨੇ, ਆਪ 'ਚ ਉਹਨਾਂ ਦਾ ਆਪ 'ਚ ਪਿਆਰ ਤੇ ਵਪਾਰ ਚੱਲਣਾ ਚਾਹੀਦਾ ਹੈ ਤੇ ਦੋਏ ਪਾਸੇ ਲੋਕਾਂ ਦੀ ਮੰਗ ਇਹੀ ਹੈ। ਬਾਕੀ ਸਰਕਾਰਾਂ ਨੂੰ ਵੀ ਅਪੀਲ ਕਰਦੇ ਹਾਂ ਜੀ, ਖੁੱਲ੍ਹੇ ਰਸਤੇ ਹੋਣੇ ਚਾਹੀਦੇ ਨੇ, ਵਪਾਰ ਚੱਲਣਾ ਚਾਹੀਦਾ ਹੈ, ਆਪ 'ਚ ਇਹਨਾਂ ਦਾ ਭਾਈਚਾਰੇ ਦਾ ਆਪਣਾ ਸਾਂਝ ਵਧੇ ਜੀ। ਧੰਨਵਾਦ। ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਹੱਕ ਲੈਣ ਲਈ ਸੜਕਾਂ ਤੇ ਨਿਕਲੇ ਸੀਗੇ ਕਿਸਾਨੀ ਮੁੱਦੇ ਨੂੰ ਲੈ ਕੇ, ਇਸ ਤਰ੍ਹਾਂ ਇਹਨਾਂ ਚੀਜ਼ਾਂ ਤੇ ਮੈਂ ਅੱਗੇ ਵੀ ਇੱਕ ਵੀਡੀਓ 'ਚ ਗੱਲ ਕੀਤੀ ਸੀ ਕਿ ਜਦੋਂ ਤੱਕ ਬੱਚਾ ਰੋਵੇ ਨਾ, ਮਾਂ ਵੀ ਦੁੱਧ ਨਹੀਂ ਪਿਲਾਉਂਦੀ ਹੈਗੀ। ਬਿਲਕੁਲ ਜੀ। ਆਪਾਂ ਇੱਕ ਚੀਜ਼ ਦੀ ਖੁੱਲ੍ਹੇਆਮ ਮੰਗ ਕਰਾਂਗੇ ਨਾ, ਸਰਕਾਰਾਂ ਵੀ ਮੰਨਣਗੀਆਂ। ਦੇਖੋ ਜੀ, ਇਹ ਸਾਡੇ ਕਾਨੂੰਨ ਦਾ ਬਹੁਤ ਖਿੱਚ ਹੁੰਦੀ ਹੈ ਵੀ ਅਸੀਂ ਸਾਡੇ ਅੱਗੇ ਤਾਂ ਸਰਕਾਰਾਂ ਦੀ ਚੱਲਦੀ ਨਹੀਂ ਜੀ, ਪੰਜਾਬੀਆਂ ਅੱਗੇ ਤਾਂ ਤੁਹਾਨੂੰ ਸਿੱਧੀ ਗੱਲ ਦੱਸ ਦਿੰਦੇ। ਬਾਕੀ ਸਾਡੀ ਖਿੱਚ ਪੂਰੀ ਹੁੰਦੀ ਹੈ ਵੀ ਅਸੀਂ ਆਪਸ ਵਿੱਚ ਦੋਨਾਂ ਮੁਲਕਾਂ ਨੂੰ ਮਿਲਾ ਸਕੀਏ। ਇਹ ਦੋਨੇ ਪਾਸੋਂ ਕਹਿੰਦੇ ਹੁੰਦੇ ਨੇ ਵੀ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ, ਦੋਨੇ ਪਾਸੋਂ ਹੀ ਟੇਬਲ ਟਾਕ ਨਾਲ, ਗੱਲਾਂ ਬਾਤਾਂ ਨਾਲ ਸੁਲਝਾਇਆ ਜਾਂਦਾ ਇਹ ਮਸਲੇ ਨੂੰ। ਪਾਕਿਸਤਾਨ ਨੇ ਤਾਂ ਕਦੇ ਵੀ ਪਹਿਲੇ ਅੱਜ ਤੱਕ ਕਦੇ ਨਹੀਂ ਹੋਇਆ ਵੀ ਵਾਹਗਾ ਦਾ ਗੇਟ ਬੰਦ ਕੀਤਾ ਹੋਵੇ। ਇਹ ਜਿੰਨੀ ਵਾਰੀ ਹੋਇਆ ਇੰਡੀਆ ਦੀ ਸਾਈਡ ਤੋਂ ਹੋਇਆ। ਪਤਾ ਕੀ ਗੱਲ ਹੈ, ਇਹ ਪੋਲੀਟਿਕਸ ਜਿਹੜੀਆਂ ਹੁੰਦੀਆਂ ਨਾ, ਇਹ ਉਹਨਾਂ ਦੀਆਂ ਗੱਲਾਂ ਉਹੀ ਜਾਣਨ ਹੈ। ਕੋਈ ਜਾਣ ਸਕਦਾ, ਲੇਕਿਨ ਆਪਣੀ ਅਗਰ ਆਪਾਂ ਆਪਣੇ ਮਨ ਦੀ ਗੱਲ ਕਰੀਏ, ਅਸੀਂ ਚਾਹੁੰਦੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ। ਬਾਕੀ ਜੀ ਪਾਕਿਸਤਾਨ ਸਰਕਾਰ ਨੂੰ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਸਾਨੂੰ ਵੀਜ਼ੇ ਦਿੱਤੇ, ਠੀਕ ਹੈ, ਬਹੁਤ ਬਹੁਤ ਮੁਬਾਰਕਾਂ। ਸਾਰੀ SGPC ਕਮੇਟੀ, ਸਾਰੀ ਸਿੱਖ ਸੰਗਤ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ। ਬਹੁਤ ਵਧੀਆ ਪ੍ਰਬੰਧ ਹੈਗਾ, ਬਹੁਤ ਸੁਰੱਖਿਆ, ਸਰਕਾਰਾਂ ਕਹਿੰਦੀਆਂ ਸੁਰੱਖਿਆ ਨਹੀਂ, ਮੈਂ ਕਹਿੰਦਾ ਜੀ ਬਹੁਤ ਬੜੀਆ ਸੁਰੱਖਿਆ ਹੈ ਮਿਲੀ। ਇੰਡੀਅਨ ਵੀ ਸਿਕਿਉਰਿਟੀ ਹੈ ਜਿਹਦੇ ਸਾਡੇ, ਜਿੰਨੀ ਕਿ ਥੋੜੀ ਸਾਰੇ ਕੈਮਰੇ ਅੰਦਰ ਜਾ ਰਿਹਾ, ਸਾਡੇ ਉਹਨਾਂ ਨਹੀਂ ਆ। ਫਿਰ ਵੀ ਤੁਹਾਡੇ ਵੀ ਬਹੁਤ ਧੰਨਵਾਦ ਕਰਦੇ ਪਾਕਿਸਤਾਨ ਸਰਕਾਰ ਜੀ ਨੇ ਕਿ ਸਾਡੇ ਇਨਵਾਈਟ ਕੀਤਾ। ਹੁਣ ਹਜ਼ਾਰਾਂ ਦੀ ਤਾਦਾਦ ਨਾਲ ਸਾਡੇ ਸਿੰਧ ਤੋਂ ਵਿੱਚੋਂ ਆਏ ਹੋਏ ਹਿੰਦੂ ਭਾਈਚਾਰੇ ਦੇ ਲੋਕ ਤੁਹਾਨੂੰ ਵੇਖਣ ਨੂੰ ਮਿਲਦੇ ਆ।
ਸਾਨੂੰ ਤੁਹਾਨੂੰ ਲੱਗਦਾ ਦੇਖ ਕੇ ਵੀ ਇਹ ਗਰੀਬ ਹੋਣਗੇ? ਪਤਾ ਕੀ ਗੱਲ ਹੈ, ਲੋਕ ਇਹ ਕਹਿੰਦੇ ਆ ਵੀ ਉੱਥੇ ਦੀ ਜਿਹੜੀ ਕਮਿਊਨਿਟੀ ਆ, ਜਿਹੜੀ ਮਾਈਨੋਰਿਟੀ ਆ, ਇਹ ਪਤਾ ਕੀ ਗੱਲ ਹੈ, ਇਹ ਮੀਡੀਆ ਜਗਦੀ ਹੈ। ਮੀਡੀਆ ਗਲਤ ਗੱਲਾਂ ਨੂੰ ਅੱਗੇ ਲਿਆਉਂਦੀ ਹੈ, ਸੱਚਾਈ ਨੂੰ ਕਦੇ ਵੀ ਉਧਰ ਵੀ ਪੰਜੇ ਉਂਗਲਾਂ ਇੱਕੋ ਹੀ ਨਹੀਂ ਹੁੰਦੀਆਂ, ਸਾਰੇ ਲੋਕ ਹੁੰਦੇ ਆ। ਤੁਸੀਂ ਸੜਕਾਂ ਬਾਹਰ ਜਾ ਕੇ ਦੇਖ ਲਓ, ਬਾਹਰ ਪਾਰਕਿੰਗ ਜਾ ਕੇ ਦੇਖ ਲਓ, ਕਰੋੜ ਤੋਂ ਉੱਪਰ ਦੀ ਗੱਡੀ ਇਹਨਾਂ ਦੇ ਕੋਲ ਖੜੀ ਹੈ ਜਿਹੜੀ। ਦੂਜੀ ਗੱਲ ਹੈ ਜੀ, ਸਾਨੂੰ ਐ ਲੱਗਦਾ ਹੀ ਨਹੀਂ ਸੀ ਵੀ ਅਸੀਂ ਪਾਕਿਸਤਾਨ 'ਚ ਹੈ, ਇਹ ਵੀ ਸਾਡਾ ਹੀ ਮੁਲਕ ਹੈਗਾ। ਸਾਨੂੰ ਨਹੀਂ ਲੱਗਦਾ, ਉਹੀ ਲੋਕ, ਉਹੀ ਪਹਿਰਾਵਾ, ਉਹੀ ਖਾਣਾ ਆਪਣਾ, ਉਹੀ ਬੋਲੀ। ਠੀਕ ਹੈ, ਮੈਂ ਕਹਿੰਦਾ ਇੱਧਰ ਦੀ ਬੋਲੀ ਤਾਂ ਇਦੋਂ ਵੀ ਪਿਆਰੀ ਹੈ। ਸਾਨੂੰ ਬਹੁਤ ਵਧੀਆ ਲੱਗਿਆ ਮਿਲ ਕੇ ਜੀ, ਜਿਨ੍ਹਾਂ ਨੂੰ ਮਿਲਦੇ ਆ ਬਹੁਤ ਪਿਆਰ ਨਾਲ ਮਿਲਦੇ ਆ ਜੀ। ਅੱਛਾ, ਮੰਗੂ ਸਿੰਘ ਜੀ ਪਹਿਲੀ ਵਾਰੀ ਆਏ ਹੋ? ਹਾਂ, ਫਸਟ ਟਾਈਮ ਆਇਆ ਜੀ। ਹਾਂਜੀ, ਕੋਈ ਡਰ ਖੋਫ ਸੀਗਾ? ਹਾਂ ਜੀ, ਮੈਨੂੰ ਤਾਂ ਕੋਈ ਡਰ ਨਹੀਂ ਗਾ ਜੀ, ਮੇਰੇ ਯਾਰ ਬੇਲੀ ਇੱਧਰ ਬਾਥੇ ਰਹੀ, ਕੋਈ ਡਰ ਨਹੀਂ ਸਾਨੂੰ। ਅਗਲੇ ਗੇੜੇ ਫਿਰ ਅਪਲਾਈ ਕਰਾਂਗੇ, ਫਿਰ ਆਵਾਂਗੇ। ਹੁਣ ਆਇਆ ਵੀ ਇੱਕ ਵਾਰੀ ਆ ਗਏ, ਆਉਂਦੇ ਰਵਾਂਗੇ। ਤੇ ਸਰਕਾਰਾਂ ਨੂੰ ਅਪੀਲ ਆਈ ਵੀ ਜਿਹੜੇ ਇਹ ਬਾਰਡਰ ਤੇ ਜੋ ਵੀ ਹੈ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਸਾਨੂੰ ਇੱਕ ਵੀ ਜਦੋਂ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੈ ਜਾਂ ਕੋਈ ਵੀ ਸਿੱਖ ਇਤਿਹਾਸ ਹੈ ਇੱਥੇ ਹੀ, ਉਹਦੇ ਲਈ ਸਾਨੂੰ ਜੀ ਵੀਜ਼ੇ ਦੀ ਲੋੜ ਨਾ ਪਵੇ, ਵੀ ਸਿੱਧਾ ਸਾਨੂੰ ਆਧਾਰ ਕਾਰਡ ਤੇ ਹੀ ਪਹੁੰਚ ਕੀਤੀ ਜਾਵੇ। ਹਾਂਜੀ, ਲੰਬੜ ਸਿੰਘ ਜੀ ਤੁਸੀਂ ਵੀ ਇਹਨਾਂ ਦੇ ਨਾਲ ਹੀ ਆਏ ਆ? ਹਾਂਜੀ, ਸਾਡੇ ਗਰੁੱਪ ਵਿੱਚ ਇਕੱਠਾ ਹੀ ਆ। ਮੇਰਾ 78 उम्र हो गया। मैं बाकी इंडिया पाकिस्तान उधर दुबई में भी 40 साल रहा, अमेरिका कनाडा सब जगह मैं चॉइस था भी मन में इधर दर्शन करे, पर वीज़ा भी मिल गया सानू बहुत। मैं लास्ट टाइम परमात्मा ने बहुत की है, बहुत धन्यवाद करना पाकिस्तान सरकार का जिन्हें साडा की रिस्पैक्ट की है। जिन्नी पागल सानू सही लगता भी ये पंजाब आ, पूरा पंजाब आ, लहंदा पंजाब, चढ़दा पंजाब इक्को ही आ। ये लोगों ने अपना सियासत नहीं पाल कहा, साडे दिलों च मन ਉਹ ਨਹੀਂ ਆ ਵੀ ਕੋਈ ਵੀ ਸਾਡੇ ਕੋਲ। ਅਸੀਂ ਬਹੁਤ ਧੰਨਵਾਦ ਸਰਕਾਰ ਦਾ, ਸਾਰੇ ਮੀਡੀਆ ਦਾ। ਪਾਕਿਸਤਾਨ ਦੀ ਸੀਐਮ ਧੰਨਵਾਦ ਕਰਨਾ ਚਾਹੁੰਦੇ ਆ ਜਿਹੜੀ ਇੱਥੇ ਰਹਿੰਦੇ ਪੰਜਾਬ ਦੀ ਮੁੱਖ ਮੰਤਰੀ ਹੈ ਜੀ। ਹਾਂ ਜੀ, ਉਹਨਾਂ ਨੇ ਅਸੀਂ ਖੁਸ਼ ਹਾਂ ਤੇ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਰਤਾਰਪੁਰ ਦੀ ਹਾੜਾਂ ਕਰਕੇ ਵਧੀਆ ਸਫਾਈ ਕਰੀ ਹੈ, ਪ੍ਰਬੰਧ ਕਰਿਆ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਬਹੁਤ। ਰੀਨੀ ਨੇ, ਅਸੀਂ ਉਹਨਾਂ ਦਾ ਤਹਿ ਦਿਲੋਂ ਸਾਡਾ ਚੜ੍ਹਦਾ ਪੰਜਾਬ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਸਫਾਈ ਕਰੀ ਆ ਕਰਤਾਰਪੁਰ ਸਾਹਿਬ ਦੀ ਹਾੜਾਂ ਮਿਲੇ ਜੀ। ਧੰਨਵਾਦ। ਸਾਡੇ ਨਾਲ ਮੌਜੂਦ ਸੀਗੇ ਜੀ ਸਾਡੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਪ੍ਰਾਹੁਣੇ, ਜਿਨ੍ਹਾਂ ਨੇ ਉਚੇਚੇ ਤੌਰ ਤੇ ਸਾਡੀ ਸੀਐਮ ਦਾ ਸ਼ੁਕਰੀਆ ਅਦਾ ਕੀਤਾ, ਜਿਹੜਾ ਕਿ ਸੈਲਾਬ ਦੇ ਵਿੱਚ ਕਰਤਾਰਪੁਰ ਪਾਣੀ 'ਚ ਡੁੱਬ ਗਿਆ ਸੀ। ਉਹ ਬੜੇ ਸ਼ਾਰਟ ਮੁੱਦਤ ਦੇ ਵਿੱਚ ਉੱਥੇ ਸਫਾਈ ਕਰਕੇ ਉਹਨੂੰ ਫਿਰ ਬਹਾਲੀ ਕੀਤੀ। ਤੇ ਅਸੀਂ ਆਪਣੇ ਚੈਨਲ ਦੇ ਰਾਹੀਂ ਵੀ ਆਪਣੇ ਜਿਹੜੇ ਸੀਐਮ ਸਾਹਿਬਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਦੀਆਂ ਕੀਤੀਆਂ ਹੋਈਆਂ ਕੋਸ਼ਿਸ਼ਾਂ ਜਿਹੜੀਆਂ ਅੱਜ ਬਾਰਡਰ ਤੋਂ ਪਾਰ ਲੋਕ ਉਹਨਾਂ ਦੀ ਤਾਰੀਫ ਕਰਦੇ ਆ, ਔਰ ਸਾਡੇ ਲਈ ਵੀ ਔਰ ਸਾਡੇ ਮੁਲਕ ਲਈ ਬੜੇ ਇਜ਼ਾਜ਼ ਦੀ ਬਾਤ ਹੈ। ਬਹੁਤ ਸ਼ੁਕਰੀਆ ਜੀ।